ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਾਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ FIFA ਅਪਡੇਟਸ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਵਰਲਡ ਕੱਪ ਦੀਆਂ ਅਪਡੇਟਸ ਆ। ਕਤਰ 2022 ਦੇ ਵਿੱਚ ਵਰਲਡ ਕੱਪ ਚੱਲ ਰਿਹਾ ਆ। ਅੱਜ ਤੋਂ ਕੁਝ ਵੀਕ ਪਹਿਲਾਂ ਆਪਾਂ ਗੱਲ ਕਰ ਰਹੇ ਸੀ ਵੀ ਵਰਲਡ ਕੱਪ ਸ਼ੁਰੂ ਹੋਣ ਜਾ ਰਿਹਾ, ਗਰੁੱਪ ਸਟੇਜਾਂ ਆ, ਇੱਦਾਂ ਆ ਉੱਦਾਂ ਆ, ਤੇ ਅੱਜ ਸੈਮੀਫਾਈਨਲਸ ਦਾ ਵਕਤ ਜਿਹੜਾ ਉਹ ਆ ਚੁੱਕਾ ਆ। ਸੈਮੀਫਾਈਨਲ ਹੋਣੇ ਸ਼ੁਰੂ ਹੋ ਚੁੱਕੇ, ਇੱਕ ਮੈਚ ਹੋ ਚੁੱਕਾ ਹੈ। ਤੇ ਉਸ ਤੋਂ ਪਹਿਲਾਂ ਜੀ ਇਹਨੂੰ ਆਖਦੇ ਹਾਂ ਅਰਸ਼ਦੀਪ ਸਿੰਘ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਰ। ਸੋ ਅੱਜ ਪਹਿਲਾ ਸੈਮੀਫਾਈਨਲ ਮੈਚ ਕਰਾਤਾ ਆ। ਕ੍ਰੋਏਸ਼ੀਆ ਦਾ ਮੁਕਾਬਲਾ, ਪਿਛਲੀ ਵਾਰ ਵਰਲਡ ਕੱਪ ਦੇ ਫਾਈਨਲਿਸਟ ਕ੍ਰੋਏਸ਼ੀਆ, ਲੈਟਿਨ ਅਮਰੀਕਾ ਦੀ ਜਿਹੜੀ ਮੁਲਕ ਦੀ ਉੱਥੋਂ ਦੀ ਮੰਨੀ ਪ੍ਰਮੰਨੀ ਟੀਮ ਅਰਜਨਟੀਨਾ ਦੇ ਨਾਲ ਮੁਕਾਬਲਾ ਸੀਗਾ, ਮੈਸੀ ਦੀ ਟੀਮ ਦੇ ਨਾਲ। ਸੋ ਮੁਕਾਬਲਾ ਜਿਹੜਾ ਹੋਇਆ ਆ ਸੈਮੀਫਾਈਨਲ, ਫਾਈਨਲੀ ਫਸਟ ਜਿਹੜਾ ਹੋ ਗਿਆ, ਫਾਈਨਲਿਸਟ ਪਤਾ ਲੱਗ ਗਏ ਆ। ਅਰਜਨਟੀਨਾ ਨੇ ਅੱਜ ਇੱਦਾਂ ਲੱਗਦਾ ਸਕੋਰ ਲਾਈਨ ਤੋਂ ਵੀ ਇੱਕ ਤਰਫਾ ਮੁਕਾਬਲੇ ਦੇ ਵਿੱਚ ਕ੍ਰੋਏਸ਼ੀਆ ਨੂੰ ਤੋੜਤਾ ਘਰੇ 3-0 ਦੇ ਨਾਲ। ਹਾਂਜੀ, ਕਹਿ ਸਕਦੇ ਹਾਂ। ਪਹਿਲੇ ਜਿੰਨਾ ਚਿਰ ਗੋਲ ਨਹੀਂ ਹੋਇਆ ਸੀ ਉਦੋਂ ਤੱਕ ਬਰਾਬਰ ਗੇਮ ਸੀਗੀ, ਪਰ ਜਦੋਂ ਇੱਕ ਵਾਰ ਗੋਲ ਹੋ ਗਿਆ ਪਹਿਲਾ ਪੈਨਲਟੀ ਦੇ ਹਨਾ, ਤੇ ਉਦੋਂ ਬਾਅਦ ਚ ਫਿਰ ਅਰਜਨਟੀਨਾ ਕੰਟਰੋਲ ਸੀ, ਚਾਹੇ ਡੋਮੀਨੇਟ ਪੋਜੀਸ਼ਨ ਕਰਦੇ ਰਹੇ ਕ੍ਰੋਏਸ਼ੀਆ ਬਾਰ-ਬਾਰ, ਤੇ ਬਟ ਜੇ ਓਵਰਆਲ ਗੇਮ ਚ ਦੇਖਿਆ ਜਾਵੇ ਤਾਂ ਅਰਜਨਟੀਨਾ ਵਧੀਆ ਖੇਡੀ। ਕਹਿ ਸਕਦੇ ਹਾਂ ਅਰਜਨਟੀਨਾ ਵਧੀਆ ਖੇਡੀ, ਬਟ ਮੈਸੀ ਥੋੜਾ ਜਿਹਾ ਜ਼ਿਆਦਾ ਹੀ ਵਧੀਆ ਖੇਡਿਆ। ਠੀਕ ਹੈ, ਹੁਲੀਅਨ ਆਲਵਾਰੇਜ਼ ਬਹੁਤ ਵਧੀਆ ਖੇਡਿਆ। ਦੋ ਪਲੇਅਰ ਨੇ ਜਿਹੜੇ ਖਾਸ ਕਰਕੇ ਉੱਭਰ ਕੇ ਆਏ ਨੇ ਅੱਜ ਦੀ ਗੇਮ 'ਚ, ਹਨਾ। ਜੀ ਜੀ, ਮੈਸੀ ਲਈ ਤਾਂ ਬਹੁਤ ਵੱਡੀ ਹੈਗੀ ਹੈ ਚੀਜ਼ ਵੀ ਵਰਲਡ ਕੱਪ ਨੂੰ ਜਿੱਤਣਾ। ਉਸ ਲਈ ਉਹਨੇ ਆਪਦੀ ਗੇਮ, ਆਪਦਾ ਲੈਵਲ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ, ਹਰੇਕ ਗੇਮ ਦਰ ਗੇਮ, ਜਿਵੇਂ ਆਪਾਂ ਦੇਖ ਰਹੇ ਹਾਂ ਸੋ ਫਾਰ। ਤੇ ਅੱਜ ਵੀ ਸਾਰੀ ਮੈਚ ਉਹੀ ਛਾਇਆ ਪਿਆ ਸੀਗਾ। ਠੀਕ ਹੈ। ਸੋ ਅਰਜਨਟੀਨਾ ਦਾ ਵਰਲਡ ਕੱਪ ਸ਼ੁਰੂ ਹੁੰਦਾ ਸਾਊਦੀ ਅਰੇਬੀਆ ਦੇ ਨਾਲ। ਹਾਂਜੀ, 2-1 ਦੇ ਨਾਲ ਹਾਰ ਜਾਂਦੇ ਆ। ਉਹ ਗਰੁੱਪ ਸਟੇਜ ਦੇ ਵਿੱਚ ਇੱਕ ਟਾਈਮ ਦੇ ਉੱਤੇ ਏਦਾਂ ਲੱਗਾ ਗਰੁੱਪ ਸਟੇਜ ਵੀ ਅਰਜਨਟੀਨਾ ਕਿਤੇ ਪਹਿਲਾਂ ਹੀ ਗਰੁੱਪਾਂ ਚੋਂ ਬਾਹਰ ਨਾ ਹੋ ਕੇ ਆ ਜਾਵੇ। ਫਿਰ ਚਰਚਾ ਚੱਲੀ ਵੀ ਜਿਹਨੇ ਅਰਜਨਟੀਨਾ ਨੂੰ ਹਰਾਇਆ ਵਰਲਡ ਕੱਪ ਦੇ ਵਿੱਚ ਉਹ ਵਰਲਡ ਕੱਪ ਜਿੱਤਦਾ ਰਿਹਾ। ਲੋਕੀ ਸਾਊਦੀ ਅਰੇਬੀਆ ਨੂੰ ਵੀ ਵਰਲਡ ਕੱਪ ਜਿਤਾਉਣ ਲੱਗ ਗਏ। ਮੈਕਸੀਕੋ ਨੂੰ ਫਿਰ ਇਹਨਾਂ ਨੇ 2-0 ਨਾਲ ਹਰਾਇਆ। ਫਿਰ ਪੋਲੈਂਡ ਨੂੰ ਅਰਜਨਟੀਨਾ ਨੇ 2-0 ਨਾਲ ਹਰਾਇਆ। ਫਿਰ ਆਸਟ੍ਰੇਲੀਆ ਨੂੰ ਰਾਊਂਡ ਆਫ 16 ਚ ਜਿਹੜਾ 2-1 ਨਾਲ ਹਰਾ ਕੇ ਨੀਦਰਲੈਂਡ ਦੇ ਨਾਲ ਕੁਆਟਰ ਫਾਈਨਲ ਖੇਡਿਆ, 2-2 ਦਾ ਬਰਾਬਰ ਰਹੇ। ਤੇ ਅੱਜ ਸੈਮੀਫਾਈਨਲ ਦੇ ਵਿੱਚ ਅੱਜ ਫਿਰ ਮੈਸੀ ਪੂਰਾ ਛਾ ਗਿਆ। ਗੋਲ ਉਹਨੇ ਕੀਤਾ, ਇੱਕ ਅਸਿਸਟ ਵੀ ਕੀਤਾ। ਅਲਵਾਰੇਜ਼ ਵੀ ਜਿਹੜਾ ਆ ਤਕਰੀਬਨ ਸਾਰੇ ਅਟੈਕਸ ਦੇ ਵਿੱਚ ਜਿਹੜਾ ਉਹ ਸ਼ਾਮਲ ਰਿਹਾ। ਸੋ ਅੱਜ ਜਿਹੜੀ ਆਪਾਂ ਬੋਰਿੰਗ ਗੇਮਸ ਦੀ ਕਦੇ ਕਦੇ ਗੱਲ ਕਰਦੇ ਹਾਂ, ਇਹ 34 ਤੋਂ ਲੈ ਕੇ 39ਵੇਂ ਮਿੰਟ ਦੇ ਵਿੱਚ ਜਦੋਂ ਅਰਜਨਟੀਨਾ ਨੇ 2 ਗੋਲ ਕਰਤੇ ਤੇ ਫਿਰ ਆਪਾਂ ਮੈਨੂੰ ਲੱਗਦਾ ਉਦਾਂ ਦੀ ਗੇਮ ਦੇਖਣ ਨੂੰ ਮਿਲੀ। ਹਾਂਜੀ, ਜਿਵੇਂ ਹੁਣ ਅੱਜ ਗੇਮ ਹੋਈ ਹੈ ਨਾ, ਜ਼ਿਆਦਾ ਵਰਲਡ ਕੱਪ ਚ ਗੇਮਸ ਇਹੋ ਜਿਹੀਆਂ ਹੋ ਜਾਂਦੀਆਂ ਨੇ ਜਿਹੜੀ ਟ੍ਰੈਡੀਸ਼ਨਲੀ ਆਪਾਂ ਦੇਖਦੇ ਹਾਂ ਪੁਰਾਣੇ ਵਰਲਡ ਕੱਪ ਚ। ਉਹ ਹੁੰਦਾ ਆ ਵੀ ਕਿ ਇੱਕ ਟੀਮ ਨੇ 1 ਜਾਂ 2 ਗੋਲ ਕਰ ਲਏ ਤੇ ਫਿਰ ਉਦੋਂ ਬਾਅਦ ਚ ਡਿਫੈਂਸਿਵ ਸ਼ੇਪ ਚ ਆ ਜਾਂਦੇ ਆਪਦੇ, ਹਨਾ, ਤੇ ਕਾਊਂਟਰ ਤੇ ਵੇਟ ਕਰਨ ਲੱਗ ਗਏ ਨੇ, ਕਿਉਂਕਿ ਬਹੁਤ ਇੰਪੋਰਟੈਂਟ ਹੁੰਦੇ ਆ, ਖਾਸ ਕਰਕੇ ਐਲੀਮੀਨੇਸ਼ਨ ਗੇਮਸ ਨੇ ਜਿਹੜੀਆਂ ਜੀ, ਹਨਾ, ਤੇ ਉਹਦੇ ਚ ਬਹੁਤ ਜ਼ਿਆਦਾ ਦੇਖਣ ਨੂੰ ਆਇਆ। 1-2 ਟੀਮਾਂ ਨੂੰ ਛੱਡ ਕੇ, ਹਨਾ, ਜਿਵੇਂ ਬ੍ਰਾਜ਼ੀਲ ਆ ਉਹ ਚੇਂਜ ਨਹੀਂ ਕਰਦੇ, ਉਹ ਆਪਦੇ ਹਮੇਸ਼ਾ ਉਵੇਂ ਖੇਡਦੇ ਆ ਸਟਾਈਲ ਨਾਲ, ਹਨਾ, ਤੇ ਇੱਕ ਕਰਿਜ਼ਮਾ ਉਹਨਾਂ ਦਾ ਖੇਡਣ ਦਾ। ਤੇ ਨਹੀਂ, ਆਮ ਜਨਰਲੀ ਇਹੀ ਹੁੰਦਾ ਵੀ 1 ਗੋਲ 2 ਗੋਲ ਹੋ ਗਏ ਤੇ ਉਦੋਂ ਬਾਅਦ ਚ ਟੀਮਾਂ ਡਿਫੈਂਸਿਵ ਸ਼ੇਪ ਚ ਆ ਜਾਣ। ਤੇ ਜਿਹਨੂੰ ਆਪਾਂ ਕਹਿੰਦੇ ਸੀ ਵੀ ਇਹੋ ਜਿਹੀਆਂ ਗੇਮਸ ਇਸ ਵਰਲਡ ਕੱਪ ਚ ਹੋਈਆਂ ਹੀ ਨਹੀਂ ਜਿੱਥੇ ਵੀ ਕੁਛ ਨਾ ਹੋਵੇ। ਅੱਜ ਵੀ ਜਦੋਂ 2-0 ਨਾਲ ਗੇਮ ਹੋ ਰਹੀ ਸੀ ਤੇ ਮੈਨੂੰ ਲੱਗ ਰਿਹਾ ਸੀਗਾ ਵੀ ਇਹ ਤਾਂ ਨਹੀਂ ਹੋ ਸਕਦਾ ਵੀ ਇਹ ਵਰਲਡ ਕੱਪ ਦੀ ਗੇਮ 2-0 ਨਾਲ ਫਿਨਿਸ਼ ਹੋ ਜੇ ਬਿਨਾਂ ਕੋਈ ਖੁਸ਼ੀ ਕੋਈ, ਇਹ ਚ ਹੋਣਾ ਹਜੇ ਕੁਛ, ਹਜੇ ਬਾਕੀ ਆ ਹਜੇ। ਫਿਰ 3-0 ਹੋ ਗਏ, ਹਨਾ, ਤੇ ਫਿਰ ਉਹ ਚਾਂਸਸ ਘਟਦੇ ਗਏ। ਫਿਰ ਨਾਰਮਲ ਗੇਮ ਬਣ ਗਈ ਜਿੱਥੇ ਫਿਰ ਉਹਨਾਂ ਨੇ ਕੰਟਰੋਲ ਕੀਤਾ ਪੂਰਾ। ਕ੍ਰੋਏਸ਼ੀਆ ਵੀ ਕਾਈਂਡ ਆਫ ਦੇ ਨਿਊ ਆਫਟਰ ਜਦੋਂ ਤੀਸਰਾ ਗੋਲ, ਜਦੋਂ 2 ਗੋਲ ਦੇ ਨਾਲ ਜਦੋਂ ਪਿੱਛੇ ਚੱਲ ਰਹੇ ਸੀਗੇ ਤਾਂ ਬੰਦੇ ਨੂੰ ਲੱਗਦਾ ਵੀ ਸ਼ਾਇਦ ਕਿਤੇ ਚਾਂਸ ਹੋਵੇ ਕਮਬੈਕ ਦਾ, ਕਿਤੇ ਕੁਝ ਹੋ ਜਾਵੇ। ਪਰ ਚਲੋ ਫਿਰ ਤੀਸਰਾ ਹੋ ਜਾਂਦਾ, ਫਿਰ ਕੰਮ ਆਊਟ ਆਫ ਕੰਟਰੋਲ ਹੋ ਜਾਂਦਾ। ਲੂਕਾ ਮੋਡਰਿਚ ਵੀ ਮੈਨੂੰ ਲੱਗਦਾ ਆਪਣਾ ਲਾਸਟ ਵਰਲਡ ਕੱਪ ਖੇਡ ਕੇ ਗਿਆ। ਹਾਂਜੀ, ਦੇਖੋ ਲੱਗ ਤਾਂ ਇਹੀ ਰਿਹਾ, 37 ਸਾਲ ਦੀ ਉਮਰ ਆ ਉਹਦੀ, ਹਨਾ, ਤੇ ਵੱਧ ਤੋਂ ਵੱਧ ਉਹ ਅਗਲੀ ਯੂਰੋ ਖੇਡ ਸਕਦਾ ਜਿਹੜੀ 1.5 ਸਾਲ ਨੂੰ ਆ ਹੁਣ, ਜ਼ਿਆਦਾ ਟਾਈਮ ਨਹੀਂ ਹੈ। ਤੇ ਉਹਦਾ ਪਹਿਲਾਂ ਜਦੋਂ 2-0 ਤੱਕ ਤਾਂ ਉਹ ਰਿਹਾ, ਜਦੋਂ 3-0 ਹੋ ਗਏ ਫਿਰ ਉਹ ਸਬਸਟੀਚਿਊਟ ਵੀ ਕਰ ਲਿਆ ਸੀਗਾ।
ਫਿਰ ਤਾਂ ਜਿਨ੍ਹਾਂ ਨੇ ਉਹਨਾਂ ਨੇ ਹਾਰ ਮੰਨ ਹੀ ਲਈ ਸੀਗੀ ਵੀ ਠੀਕ ਆ ਹੁਣ ਦੈਟਸ ਇਟ। ਤੇ ਲੁਕਾ ਮੋਡਰਿਚ ਦਾ ਵਰਲਡ ਕੱਪ ਅਖੀਰਲਾ ਸੀਗਾ, ਬਟ ਕ੍ਰੋਏਸ਼ੀਆ ਵਧੀਆ ਖੇਡੀ ਬਹੁਤ ਜ਼ਿਆਦਾ ਸਾਰੇ ਵਰਲਡ ਕੱਪ 'ਚ, ਹਨਾ। ਤੇ ਉਹ ਜਿਵੇਂ ਉਹ ਕਹਿੰਦੇ ਆ ਉਹਨਾਂ ਦੇ ਹੈਡ ਹੈਲਡ ਕਰਕੇ ਜਾਣਾ ਉਹਨਾਂ ਨੇ, ਹਨਾ, ਵਰਲਡ ਕੱਪ 'ਚ। ਪਿਛਲੇ ਵਰਲਡ ਕੱਪ ਦੇ ਫਾਈਨਲਿਸਟ ਵੀ ਆ, ਪਿਛਲੇ ਵਰਲਡ ਕੱਪ ਦੇ ਫਾਈਨਲਿਸਟ ਨੇ, ਹਨਾ। ਫਿਰ 3 ਸੈਮੀਫਾਈਨਲ 'ਚ ਪਹੁੰਚ ਚੁੱਕੇ ਆ, 6 ਵਰਲਡ ਕੱਪ 'ਚ ਪਾਰਟਿਸਿਪੇਟ ਕੀਤਾ ਹੁਣ ਤੱਕ। ਤੇ ਬੜੀ ਵਧੀਆ, ਬੜੀਆਂ ਵੱਡੀਆਂ ਬ੍ਰਾਜ਼ੀਲ ਨੂੰ ਹਰਾਇਆ, ਵਰਲਡ ਕੱਪ ਦੇ ਫੇਵਰੇਟ ਸੀ ਪਿਛਲੇ ਰਾਊਂਡ 'ਚ, ਹਨਾ। ਸੋ ਸਾਰੀਆਂ ਸੋ ਫਾਰ ਵਧੀਆ ਹੀ ਰਿਹਾ ਕ੍ਰੋਏਸ਼ੀਆ ਦਾ ਜਿਹੜਾ ਟੂਰਨਾਮੈਂਟ ਆ। ਜੇ ਹੁਣ ਬਾਏ 3rd ਫਿਨਿਸ਼ ਕਰ ਜਾਂਦੇ ਆ, ਤੁਸੀਂ ਦੇਖੋ ਵੀ ਕ੍ਰੋਏਸ਼ੀਆ ਦੀ ਆਪਾਂ ਅੱਗੇ ਵੀ ਗੱਲ ਕਰਦੇ ਆ ਵੀ 4 ਮਿਲੀਅਨ ਪਾਪੂਲੇਸ਼ਨ, 4 ਵੀ ਨਹੀਂ ਹੈਗੀ, 3.8 ਹੈਨਾ। ਤੇ 3.8 ਆਪਣੇ ਮੁਲਕ 'ਚ ਕਿੰਨੇ ਸ਼ਹਿਰਾਂ ਦੀ ਹੋਣੀ ਹੈ, ਛੋਟੇ ਸ਼ਹਿਰਾਂ ਦੀ ਵੀ ਹੋ ਜਾਣੀ ਹੈ, ਹਨਾ। 40 ਲੱਖ ਆਬਾਦੀ ਕਿੰਨੀ ਕੁ ਜ਼ਿਆਦਾ ਹੁੰਦੀ ਹੈ ਜੀ। ਆਪਣੇ 300 ਇੱਥੇ ਅਮਰੀਕਾ ਦੀ ਗੱਲ ਕਰੀਏ ਤਾਂ 350 ਤੋਂ ਵੱਧ ਆਬਾਦੀ। ਤੇ ਉਹਦੇ ਫਿਰ ਉਸ ਐਂਗਲ ਤੋਂ ਦੇਖਿਆ ਜਾਵੇ ਤਾਂ ਕ੍ਰੋਏਸ਼ੀਆ ਬਹੁਤ ਵਧੀਆ ਖੇਡ ਰਹੀ ਹੈ, ਕੋਚ ਤੇ ਬਹੁਤ ਕ੍ਰੈਡਿਟ ਜਾਂਦਾ ਉਹਨੂੰ, ਹਨਾ। ਆਈ ਥਿੰਕ ਫੁੱਟਬਾਲ ਸੌਕਰ ਦੇ ਵਿੱਚ ਜਿਹੜੇ ਵਰਲਡ ਕੱਪ ਖੇਡੀ ਆ, ਅਮਰੀਕਾ ਹੀ ਇੱਕ ਅਜਿਹੀ ਮੁਲਕ ਆ ਜਿਨ੍ਹਾਂ ਦੀ 300 ਤੋਂ ਵੱਧ ਪਾਪੂਲੇਸ਼ਨ ਆ। ਨਹੀਂ ਤਾਂ ਬਾਕੀ ਜਿਹੜੇ ਫੁੱਟਬਾਲ ਸੌਕਰ ਦੇ ਜਿਹੜੇ ਧੁਰੰਧਰ ਮੰਨੇ ਜਾਂਦੇ ਨੇ ਟੀਮਾਂ ਆ, ਉਹਨਾਂ ਦੀਆਂ ਪਾਪੂਲੇਸ਼ਨ ਇੰਨੀਆਂ ਜ਼ਿਆਦੀਆਂ ਨਹੀਂ ਹੈਗੀਆਂ। ਛੋਟੇ ਮੁਲਕ ਨੇ ਜਿੱਥੋਂ ਨਿਕਲ ਰਹੇ ਨੇ, ਜ਼ਿਆਦਾ ਯੂਰੋਪੀਅਨ ਡਿਕਟੇਟ ਕਰਦੇ ਆ, ਹਨਾ, ਕੁਝ ਕੁ ਸਾਊਥ ਅਮਰੀਕਨਸ ਨੂੰ ਛੱਡ ਕੇ। ਤੇ ਉਹ ਸਾਊਥ ਅਮਰੀਕਾ 'ਚ ਵੀ ਫੁੱਟਬਾਲ ਦੀਆਂ ਉਹ ਵੀ ਕੰਟਰੀਆਂ ਇੰਨੀਆਂ ਵੱਡੀਆਂ ਨਹੀਂ ਹੈ, ਜੇ ਬ੍ਰਾਜ਼ੀਲ ਨੂੰ ਛੱਡ ਦਿੱਤਾ ਜਾਵੇ ਤਾਂ ਬਾਕੀ ਠੀਕ ਆ। ਤੇ ਉਹ ਇਸ ਕਰਕੇ, ਪਰ ਜਦੋਂ ਜਿਵੇਂ ਅੱਗੇ ਚਾਈਨਾ ਖੇਡਦੀ ਸੀਗੀ, ਏਸ਼ੀਅਨ ਮੁਲਕ ਜਦੋਂ ਖੇਡਦੇ ਆ ਉਦੋਂ ਹੈਗਾ, ਅੱਗੇ ਚਾਈਨਾ ਨੇ ਵਰਲਡ ਕੱਪ 'ਚ ਕੁਆਲੀਫਾਈ ਵੀ ਕੀਤਾ, ਹਨਾ। ਉਹਨੂੰ ਇੱਕ ਦਿਨ, ਪਰ ਉਹ ਇੰਨੀਆਂ ਟੀਮਾਂ ਵਧੀਆ ਨਹੀਂ ਹੈ ਕਿਉਂਕਿ ਫੋਕਸ ਉਹਨਾਂ ਮੁਲਕਾਂ ਜਾਂ ਇੰਡੀਆ ਦੀ ਐਗਜ਼ਾਮਪਲ ਲੈ ਲਈਏ, ਫੁੱਟਬਾਲ ਤੇ ਫੋਕਸ ਨਹੀਂ ਹੈਗਾ। ਤੇ ਕ੍ਰੋਏਸ਼ੀਆ ਦਾ ਉਦਾਂ ਜੇ ਆਪਾਂ ਜਰਨੀ ਦੇਖੀਏ, ਇੱਕ ਮੈਚ ਇਹ ਅਸਲ 'ਚ ਫੁੱਲ ਟਾਈਮ 'ਚ ਜਿੱਤੇ, ਬਾਕੀ ਸਾਰੇ ਡਰਾ ਕਰਕੇ ਆਏ। ਹਾਂਜੀ, ਹਾਂ, ਹਨਾ। ਇਹ ਪੈਨਲਟੀ ਸਪੈਸ਼ਲਿਸਟ ਟੀਮ ਜਿਹੜੀ ਇਹ ਬਣਦੀ ਜਾਂਦੀ ਆ। ਪਿਛਲੀ ਵਾਰੀ ਵੀ ਕਹਿੰਦੇ ਵੀ ਪੈਨਲਟੀਆਂ ਦੇ ਸਹਾਰੇ ਤੱਕ ਪਹੁੰਚੀ ਸੀ, ਤੇ ਉਹਨਾਂ ਦੇ ਲੋਕ ਵੀ ਕਹਿੰਦੇ ਸੀ, ਪਲੇਅਰ ਵੀ ਕਹਿਣਗੇ ਸਾਨੂੰ ਕੀ, ਅਸੀਂ ਤਾਂ ਜਿੱਤ ਕੇ ਪਹੁੰਚ ਰਹੇ ਆ, ਵੀ ਡੋਂਟ ਕੇਅਰ। ਮੋਰੋਕੋ ਦਾ ਗੇਮ ਸੀ ਇਹਨਾਂ ਦੀ ਸਭ ਤੋਂ ਪਹਿਲੀ, ਕ੍ਰੋਏਸ਼ੀਆ ਦੀ 0-0 ਰਿਹਾ। ਕੈਨੇਡਾ ਨੂੰ 4-1 ਦੇ ਨਾਲ ਇਹਨਾਂ ਨੇ ਹਰਾਇਆ। ਫਿਰ ਬੈਲਜੀਅਮ ਦੇ ਨਾਲ 0-0, ਰਾਊਂਡ ਆਫ 16 ਦੇ ਵਿੱਚ ਜਪਾਨ ਦੇ ਨਾਲ 1-1 ਜਿਹੜਾ ਹੋ ਰਿਹਾ। ਫਿਰ ਰੀਸੈਂਟਲੀ ਕੁਆਟਰ ਫਾਈਨਲ 'ਚ ਬ੍ਰਾਜ਼ੀਲ ਦੇ ਨਾਲ 1-1 ਜਿਹੜਾ ਹੋ ਰਿਹਾ। ਤੇ ਅੱਜ ਫਿਰ ਮੈਸੀ ਹੁਣਾਂ ਨੇ ਲਾਤਾ ਗੁੱਠੇ ਜਿਹੇ ਹਿਸਾਬ ਦੇ ਨਾਲ, ਜਿਹੜਾ ਲਾ ਦਿੱਤਾ। ਹਾਂਜੀ, ਨਹੀਂ, ਇਹ ਕ੍ਰੋਏਸ਼ੀਆ ਨਾ ਵਧੀਆ ਟੀਮ ਹੈ, ਜਿਵੇਂ ਆਪਾਂ ਕਹਿੰਦੇ ਆ ਆਰਗੇਨਾਈਜ਼ ਟੀਮ ਹੈ, ਹਾਰਡ ਟੂ ਬੀਟ ਨੇ, ਹਨਾ। ਤੇ ਉਸ ਐਂਗਲ ਤੋਂ ਵਧੀਆ। ਜਿਵੇਂ ਅੱਜ ਦੇਖਿਆ ਇਹਨਾਂ ਦੀ ਮਿਡਫੀਲਡ ਤੇ ਬਹੁਤ ਫੋਕਸ ਸੀਗਾ, ਠੀਕ ਹੈ, ਹਨਾ। ਮਿਡਫੀਲਡ 'ਚ 3 ਪਲੇਅਰ ਜਿਹੜੇ ਖੇਲਦੇ ਆ ਉਹ ਬਹੁਤ ਹੀ ਵਧੀਆ ਨੇ, ਹਨਾ, ਵਰਲਡ ਕਲਾਸ ਪਲੇਅਰ ਖੇਡਦੇ ਨੇ। ਕੋਵਾਚਿਚ ਆ, ਮੋਦਰਿਚ ਆ ਜਾਂ ਬ੍ਰੋਜ਼ੋਵਿਚ ਆ, ਤਿੰਨੇ ਵਰਲਡ ਕਲਾਸ ਮਿਡਫੀਲਡਰ ਨੇ, ਹਨਾ। ਤੇ ਉਹ ਜ਼ਿਆਦਾ ਟੀਮਸ ਨੂੰ ਡਿਕਟੇਟ ਕਰਦੇ। ਜੇ ਅੱਜ ਵਾਲੀ ਗੇਮ 'ਚ ਵੀ ਦੇਖਿਆ ਜਾਵੇ ਤਾਂ ਉਹਨਾਂ ਦੀ ਐਵਰੇਜ ਗੇਮ ਹੀ ਰਹੀ ਹੈ, ਕੋਈ ਬਾਹਲੀ ਵਧੀਆ ਗੇਮ ਨਹੀਂ ਰਹੀ ਤਿੰਨਾਂ ਦੀ। ਠੀਕ ਹੈ, ਵੱਡਾ ਕਾਰਨ ਸੀ ਜਿਵੇਂ ਕ੍ਰੋਏਸ਼ੀਆ ਵਾਲੇ ਸੋਚਦੇ ਸੀਗੇ ਵੀ ਮੈਸੀ ਨੂੰ ਸਟਾਪ ਕਰ ਲਿਆ ਤੇ ਫਿਰ ਅਰਜਨਟੀਨਾ ਰੁਕ ਜੂਗੀ। ਉਹਨਾਂ ਨੂੰ ਵੀ ਉਹ ਪ੍ਰੀਪੇਅਰਡ ਸੀਗੇ ਵੀ ਜੇ ਇਹਨਾਂ ਦੀ ਮਿਡਫੀਲਡ ਨੂੰ ਰੋਕਿਆ ਜਾਵੇ, ਹਨਾ, ਤਾਂ ਕਿਸੇ ਤਰੀਕੇ ਤੇ ਤਾਂ ਫਿਰ ਜਿੱਤ ਜਾਣਾ। ਤੇ ਉਹ ਜਿਹੜਾ ਫਿਰ ਉਹ ਟੈਕਟੀਕਲੀ ਉਹਨਾਂ ਨੇ ਓਵਰਰਨ ਕੀਤਾ ਇਸ ਮੈਚ ਨੂੰ, ਅਰਜਨਟੀਨਾ ਨੇ। ਕੀ ਆਪਾਂ ਅਰਜਨਟੀਨਾ ਦਾ ਜਿਹੜਾ ਹੁਲੀਅਨ ਐਲਵਾਰੇਜ਼ ਆ ਉਹ ਉੱਪਰ ਦਾ ਸਿਤਾਰੇ ਦੇ ਵਜੋਂ ਦੇਖ ਰਹੇ ਹਾਂ, ਕਿਉਂਕਿ 3 ਗੋਲਾਂ ਦੇ ਵਿੱਚ ਉਹਦਾ ਯੋਗਦਾਨ ਰਿਹਾ, ਕਿਉਂਕਿ ਜਿਹੜੀ ਪੈਨਲਟੀ ਮਿਲੀ ਪਹਿਲੀ ਇਸੇ ਨੂੰ ਹੀ ਰੋਕਿਆ ਸੀ। ਹਾਂਜੀ, ਜੇ ਆਪਾਂ ਦੇਖੀਏ ਜਿਵੇਂ ਵਰਲਡ ਕੱਪ ਤੋਂ ਆਉਣ ਤੋਂ ਪਹਿਲਾਂ ਨਾ ਤਾਂ ਉਹ ਆਪਦੇ ਕਲੱਬ 'ਚ ਫਸਟ ਚੋਇਸ ਆ, ਮੈਨਚੈਸਟਰ ਸਿਟੀ, ਹੈ ਨਾ, ਵੱਡਾ ਟਰਾਂਸਫਰ ਸੀਗਾ ਉਹਦਾ। ਤੇ ਉੱਥੇ ਅਰਲਿੰਗ ਹਾਲੈਂਡ ਖੇਡਦਾ, ਨੰਬਰ 1 ਉਹਦਾ ਸਟਰਾਈਕਰ, ਡੈਨਮਾਰਕ ਵਾਲਾ, ਨਾਰਵੇ, ਸੌਰੀ। ਤੇ ਜੇ ਆਪਾਂ ਇੱਥੇ ਅਰਜਨਟੀਨਾ ਦੇ ਵੀ ਦੇਖੀਏ ਵਰਲਡ ਕੱਪ ਦੇ ਪਹਿਲਾਂ ਵੀ, ਤੇ ਇਹਨਾਂ ਦਾ ਲੋਟਾਰੋ ਮਾਰਟੀਨੇਜ਼ ਸੀਗਾ ਫਸਟ ਚੋਇਸ। ਪਹਿਲੀ ਗੇਮ 'ਚ ਖੇਡਿਆ ਵੀ ਉਹੀ ਸੀ, ਸਾਊਦੀ ਅਰੇਬੀਆ ਜਿਹੜੇ ਹਾਰੇ ਨੇ। ਦੂਜੀ ਗੇਮ 'ਚ ਵੀ ਉਹਨੇ ਸਟਾਰਟ ਕੀਤਾ ਸੀ, 61st ਕਿ 63rd ਮਿੰਟ 'ਚ ਇਹਦੀ ਐਂਟਰੀ ਹੋਈ ਸੀ, ਹਨਾ। ਬਟ ਇਹਨੇ 80th 10 ਮਿੰਟਾਂ 'ਚ ਲਾਸਟ 'ਚ ਗੋਲ ਕੀਤਾ ਸੀਗਾ ਦੂਜੀ ਗੇਮ 'ਚ। ਉਦੋਂ ਬਾਅਦ 'ਚ ਫਿਰ ਇਹ ਆ ਗਿਆ, ਉਹ ਮਤਲਬ ਉਹਨਾਂ ਮੌਕੇ ਮੌਕਾ ਮਿਲਿਆ ਇਹਨੂੰ ਤੇ ਇਹ ਛਾ ਗਿਆ, ਹਨਾ। ਬਾਕੀ ਗੇਮਾਂ 'ਚ ਵੀ ਵਧੀਆ ਜਿਹੜਾ ਉਦੋਂ ਤੋਂ ਬਾਅਦ 'ਚ ਇਹਨੇ ਸਾਰੀਆਂ ਗੇਮਾਂ ਸਟਾਰਟ ਕੀਤੀਆਂ ਨੇ। ਸੋ ਲੈਟਸ ਟਾਕ ਅਬਾਊਟ ਪੈਨਲਟੀ। ਵਾਟ ਡੂ ਯੂ ਥਿੰਕ? ਤੁਸੀਂ ਕੀ ਸੋਚਦੇ ਆ ਵੀ ਉਹ ਮਿਲਣੀ ਚਾਹੀਦੀ ਸੀ? ਕੀ ਆ ਕੰਟਰੋਵਰਸ਼ੀਅਲ ਕਾਲ ਸੀਗੀ ਜਾਂ ਇਟਸ ਓਕੇ ਵੀ ਜਿਹੜੀ ਉਹ, ਚਲੋ ਆਬਵੀਅਸਲੀ ਹੁਣ ਤਾਂ ਜਿਹੜਾ ਉਹ ਹੋ ਗਿਆ। ਤੁਸੀਂ ਕਿੱਦਾਂ ਦੇਖਿਆ? ਦੇਖੋ, ਜੇ ਤਾਂ ਪੈਨਲਟੀ ਨਾ ਵੀ ਮਿਲਦੀ ਨਾ ਤਾਂ ਵੀ ਕੋਈ ਐਡਾ ਮੈਨੂੰ ਲੱਗਦਾ ਨਹੀਂ ਵੀ ਹੋਣਾ ਸੀਗਾ ਵੀ ਪੈਨਲਟੀ ਨਹੀਂ ਦਿੱਤੀ, ਜਿਹੜਾ ਕੀਪਰ ਨੂੰ ਯੈਲੋ ਕਾਰਡ ਮਿਲਿਆ। ਹਾਂ, ਕਿਉਂਕਿ ਹੁਣ ਰੈਫ ਨੇ ਦੇਖਿਆ ਹੋਣਾ ਵੀ ਜੇ ਤਾਂ ਹੁਣ ਉਹਦੇ ਮਿਸ ਕਿੱਕ ਸੀਗੀ, ਹਨਾ, ਉਹਨੇ ਚਿਪ ਕਰਨ ਦੀ ਕੋਸ਼ਿਸ਼ ਕੀਤੀ। ਚਿਪ ਜੇ ਉਹ ਤਾਂ ਪ੍ਰੋਪਰ ਚਿਪ ਹੁੰਦੀ ਤਾਂ ਗੋਲ 'ਚ ਚਲੀ ਜਾਣੀ ਸੀ ਬਾਲ, ਉਦੋਂ ਪ੍ਰੋਪਰ ਚਿਪ ਨਹੀਂ ਹੋਈ, ਹਨਾ।
ਤੇ ਠੀਕ ਹੈ। ਉਹ ਜਦੋਂ ਫਿਰ ਹੁਣ ਗੋਲਕੀਪਰ ਨੇ ਤਾਂ ਨਹੀਂ ਉੱਤੇ ਅਟੈਕ ਕੀਤਾ, ਗੋਲਕੀਪਰ ਤਾਂ ਹੁਣ ਅੱਗੇ ਆਇਆ ਬਾਲ ਰੋਕਣ ਨੂੰ, ਜਿਹੜਾ ਮੇਰਾ ਵੀ ਹੈਨਾ, ਮੈਂ ਉਹ ਜਾ ਕੇ ਆਲਵਾਰੇਜ਼ ਉਹਦੇ ਉੱਤੇ ਵਿੱਚ ਵੱਜਿਆ ਉਹਦੇ, ਹੈਨਾ। ਤੇ ਜੇ ਉਹ ਫਾਉਲ ਦੂਜੇ ਪਾਸੇ ਵੀ ਹੋਇਆ ਤਾਂ ਵੀ ਮੈਨੂੰ ਕੋਈ ਏਡੀ ਪ੍ਰੋਬਲਮ ਨਹੀਂ ਹੋਣੀ ਸੀ ਵੀ ਠੀਕ ਆ, ਹੈਨਾ, ਕਿਉਂਕਿ ਗੋਲਕੀਪਰ ਨੇ ਹੁਣ ਉੱਥੋਂ ਪਰੇ ਤਾਂ ਹਟ ਨਹੀਂ ਸਕਦਾ ਸੀ, ਉਹ ਉੱਥੇ ਖੜਾ ਜਿੱਥੇ ਖੜਾ ਹੀ ਆ ਉਹ ਤਾਂ। ਹੀ ਇਜ਼ ਅ ਗੁੱਡ ਗੋਲਕੀਪਰ। ਹਾਂ, ਤੇ ਡੋਮਿਨਿਕ, ਪਰ ਉਹ ਰੈਫ ਨੇ ਇਹ ਦੇਖਿਆ ਹੋਣਾ ਵੀ ਜੇ ਹਜੇ ਬਾਲ ਸੀਗੀ ਲੂਜ਼ ਸੀਗੀ, ਹੈਨਾ, ਵੀ ਜੇ ਨਾ ਡਿੱਗਦਾ ਤਾਂ ਇਹਦੇ ਕੋਲ ਹਜੇ ਵੀ ਚਾਂਸ ਸੀਗਾ ਦੁਬਾਰਾ ਜਾ ਕੇ। ਪਰ ਜੋ ਦੂਜੇ ਐਂਗਲ ਤੋਂ ਤੁਸੀਂ ਦੇਖੋ ਤਾਂ ਫਿਰ ਗੋਲਕੀਪਰ ਕੋਲ ਵੀ ਤਾਂ ਚਾਂਸ ਸੀਗਾ ਜਾ ਕੇ ਦੁਬਾਰਾ ਸੇਵ ਕਰਨ ਦਾ। ਹਾਂ, ਹੈਨਾ, ਸੋ ਬੈਨੀਫਿਟ ਆਫ ਡਾਊਟ ਕਿਤੇ ਨਾ ਕਿਤੇ ਇੱਥੇ ਆਫੈਂਸ ਨੂੰ ਮਿਲਦਾ ਰਹਿੰਦਾ। ਹਾਂਜੀ ਹਾਂ, ਬਾਕੀ ਐ ਵੀ ਰੈਫ ਨੇ ਉਦੋਂ ਕਿਵੇਂ ਦੇਖਿਆ ਉਹ ਤੇ ਡਿਪੈਂਡ ਕਰਦਾ, ਕਿਉਂਕਿ ਕਲੀਅਰ ਐਂਡ ਆਬਵੀਅਸ ਨਹੀਂ ਸੀਗਾ, ਹੈਨਾ, ਤੇ ਉਹ ਫਿਰ VAR ਨੇ ਵੀ ਨੀਚੇ ਚੈੱਕ ਕਰਨਾ ਸੀਗਾ। ਠੀਕ ਆ, ਤੇ ਪਰ ਮੈਨੂੰ ਲੱਗਦਾ ਵੀ ਜੇ ਦੋਨੇ ਪਾਸੇ ਹੋ ਸਕਦਾ 50-50 ਚਾਂਸ ਸੀ, ਪਰ ਮਿਲ ਗਿਆ। ਪਰ ਉਹਨੇ ਪੈਨਲਟੀ ਵਧੀਆ ਲਈ। ਹਾਂ, ਪੈਨਲਟੀ ਦਾ ਦੇਖੋ ਰੋਕਣ ਦਾ ਕੋਈ ਚਾਂਸ ਹੀ ਨਹੀਂ ਸੀਗਾ। ਜਿਵੇਂ ਆਪਾਂ ਉਦੋਂ ਵਾਲੀ ਗੇਮ 'ਚ ਵੀ ਗੱਲ ਕੀਤੀ ਹੈ, ਕੇਨ ਨੇ ਇੰਗਲੈਂਡ ਵਾਲੀ ਮਿਸ ਕੀਤੀ ਪੈਨਲਟੀ, ਹੈਨਾ, ਇਹ ਇੰਪੋਰਟੈਂਟ ਹੁੰਦੀ ਹੈ। ਹਾਲਾਂਕਿ ਮੈਸੀ ਨੇ ਵੀ ਕੀਤੀ ਪਹਿਲੀ ਗੇਮ 'ਚ ਮਿਸ ਗਿਆ, ਦੂਜੀ ਗੇਮ 'ਚ ਮਿਸ ਕੀਤੀ ਇਹਨੇ, ਹੈਨਾ, ਤੇ ਪਰ ਹੁਣ ਉਹ ਟੋਟਲੀ ਡੋਮੀਨੇਟ ਕਰ ਰਿਹਾ। ਹੁਣ ਉਹਨੂੰ ਇਹ ਲੱਗ ਰਿਹਾ ਵੀ ਮੈਂ ਵਰਲਡ ਕੱਪ ਲੈ ਕੇ ਵਨ ਗੇਮ ਅਵੇ। ਹਾਂ, ਦੇ ਆਰ ਰੀਅਲੀ ਵਨ ਗੇਮ ਜਿਹੜਾ ਉਹ ਹੋਵੇ। ਸੋ ਬਹੁਤ ਜ਼ਬਰਦਸਤ ਜਿਹੜਾ ਗੋਲ ਰਿਹਾ। ਦੂਜੇ ਗੋਲ ਬਾਰੇ ਜੇ ਆਪਾਂ ਗੱਲ ਕਰੀਏ, ਐਲਵਾਰੇਜ਼ ਨੇ ਜਿਹੜਾ ਖੁਦ ਕੀਤਾ ਕਾਊਂਟਰ ਅਟੈਕ ਦੇ ਉੱਤੇ 5 ਮਿੰਟਾਂ 'ਚ ਜਿਹੜੀ ਇਹ ਗੇਮ ਪੂਰੀ ਬਦਲ ਗਈ। ਉਹ ਦੂਜੀ ਦੇਖੋ ਉਹਨਾਂ ਕੋਲ ਦੋਨਾਂ ਦਾ ਹੀ ਸੀ, ਇੱਕ ਲੱਕ ਸੀਗਾ ਤੇ ਬਾਕੀ ਉਹਨਾਂ ਦੀ ਵੀ ਪ੍ਰੋਬਲਮ ਸੀਗੀ, ਹੈਨਾ, ਤੇ ਉਹਨਾਂ ਕੋਲ 3-4 ਚਾਂਸ ਸੀਗੇ ਬਾਲ ਕਲੀਅਰ ਕਰਨ ਦੇ। ਪਹਿਲਾਂ ਤਾਂ ਜਦੋਂ ਮਿਡਫੀਲਡ 'ਚ ਰਨ ਹੋਈ ਆ ਉਹਦੇ ਨਹੀਂ ਟੈਕਟੀਕਲ ਫਾਉਲ ਕਰਕੇ ਉਹ ਜੇ ਉਹ ਰੋਕ ਲੈਂਦਾ ਉਹਨੂੰ, ਹੈਨਾ, ਤੇ ਉਹ ਆਈ ਕਰਦੇ ਨੇ ਜਿਆਦਾ 90% ਆਈ ਹੁੰਦਾ ਜਦੋਂ ਪਤਾ ਲੱਗ ਗਿਆ ਵੀ ਹੁਣ ਗੋਲ ਤੇ ਹੋ ਗਿਆ, ਹੈਨਾ, ਤਾਂ ਪਲੇਅਰ ਫਾਉਲ ਕਰ ਦਿੰਦੇ ਆ, ਯੈਲੋ ਕਾਰਡ ਮਿਲਦਾ ਉੱਥੇ ਗੇਮ ਰੁਕ ਜਾਂਦੀ, ਹੈਨਾ, ਫਿਰ ਤੁਸੀਂ ਸ਼ੇਪ 'ਚ ਵਾਪਸ ਆ ਜਾਂਦੇ। ਤੇ ਉਹ ਚਾਂਸ ਸੀ, ਫਿਰ 2 ਵਾਰ ਉਹਨੇ ਕਲੀਅਰ ਵੀ ਕੀਤੀ, ਉਹ ਫਿਰ ਉਹਦੇ ਵਿੱਚ ਲੱਗ ਕੇ ਵਾਪਸ ਉਹਦੇ ਮੂਹਰੇ ਡਿੱਗੀ ਗਈ। ਸੋ ਲੱਕੀ ਮੈਂ ਦੇਖਦਾ ਸੀਗਾ ਵੀ ਇਹ ਵਾਲੇ ਗੋਲ ਦੇ ਵਿੱਚ ਇੰਡੀਵਿਜੂਅਲ ਬ੍ਰਿਲੀਅੰਸ ਦੇ ਨਾਲੋਂ ਲੱਕ ਮੈਨੂੰ ਲੱਗਦਾ ਇਹ ਗੋਲ ਦੇ ਵਿੱਚ ਥੋੜਾ ਜਿਹੜਾ ਉਹ ਜ਼ਿਆਦਾ ਰਿਹਾ। ਨਹੀਂ ਤਾਂ ਜਦੋਂ ਬੰਦਾ ਕੋਈ ਕੱਲਾ ਕਾਊਂਟਰ ਅਟੈਕ 'ਚ ਕੱਲਾ ਗੋਲ ਕਰਦੇ ਤੇ ਚਰਚਾ ਉਹਦੀ ਹੁੰਦੀ ਜ਼ਿਆਦਾ। ਪੂਰੇ ਗੇਮ ਦੇ ਵਿੱਚ ਸਾਰੇ ਜਾਣੇ ਨੇ ਇਹ ਦੇਖਿਆ ਵੀ ਨਹੀਂ, ਕਿਸਮਤ ਇਹਦੀ ਸੀਗੀ, ਵੱਜ ਕੇ ਮੋਹਰੇ ਜਿਹੜੀ ਉਹ ਆਉਂਦੀ। ਬਾਕੀ ਅੱਜ ਐਂ ਲੱਗਦਾ ਸੀ ਵੀ ਅਰਜਨਟੀਨਾ ਦੀ ਕਿਸਮਤ ਸੀਗੀ, ਹਨਾ, ਕਿੰਨੇ ਕੁ ਸ਼ਾਟ ਬਣੇ ਸੀਗੇ ਜਿਹੜੇ ਹਾਫ ਚਾਂਸਸ ਕ੍ਰੋਏਸ਼ੀਆ ਲਈ। ਜਨਰਲੀ ਉਹ ਵਧੀਆ ਕਰਦੇ ਆ, ਬਟ ਅੱਜ ਉਹਨਾਂ ਤੋਂ ਫਿਨਿਸ਼ ਵੀ ਨਹੀਂ ਹੋਏਗੇ ਸਾਰੇ। ਉੱਥੇ ਅਖੀਰਲਾ ਪਾਸ ਮਿਸ ਹੋ ਗਿਆ ਜਾਂ ਆਲਮੋਸਟ ਦੇ ਪਾਸ ਕੀਤਾ ਸੀਗਾ, ਕਿਸੇ ਨੇ ਬਲੌਕ ਕ੍ਰਾਸ ਸੀਗਾ ਤੇ ਮੋਹਰੇ ਨਹੀਂ ਟਾਈਮ ਤੇ ਲੱਤ ਨਹੀਂ ਪਹੁੰਚੀ, ਐਵੇਂ ਨਹੀਂ ਕਾਫੀ ਚਾਂਸਸ ਮਿਸ ਹੋਏ ਉਹਨਾਂ। ਸੋ ਜਿਹੜਾ ਤੀਸਰਾ ਗੋਲ ਅਰਸ਼ਦੀਪ ਸਿੰਘ ਹੋਇਆ ਆ, ਜਿਹੜਾ ਕ੍ਰਾਸ ਸੀਗਾ ਮੈਸੀ ਦਾ, ਆਪਾਂ ਕਿੰਨੀ ਵਾਰੀ ਮੈਨੂੰ ਲੱਗਦਾ ਇਹਨਾਂ ਪ੍ਰੋਗਰਾਮਾਂ 'ਚ ਕਹਿ ਚੁੱਕੇ ਵੀ ਇਹ ਗੋਲ ਮੈਸੀ ਵੀ ਕਰ ਸਕਦਾ ਸੀਗਾ, ਇਹ ਪਾਸ ਮੈਸੀ ਹੀ ਜਿਹੜਾ ਉਹ ਦੇ ਸਕਦਾ ਸੀਗਾ। ਪਰ ਮੈਨੂੰ ਲੱਗਦਾ ਉੱਥੇ ਵੀ ਉਹਨੇ ਕਾਫੀ ਲੋਕਾਂ ਨੂੰ, ਡਿਫੈਂਡਰਸ ਨੂੰ ਇੱਧਰ ਉੱਧਰ ਕਰਕੇ ਐਲਵਾਰੇਜ਼ ਨੂੰ ਜਿਹੜਾ ਅਸਿਸਟ ਕੀਤਾ ਹੈ ਉਹ ਵੀ ਕਾਫੀ ਸ਼ਾਨਦਾਰ ਸੀ। ਹਾਂਜੀ ਹਾਂ, ਨਹੀਂ ਮੈਸੀ ਤਾਂ ਅੱਜ ਆਪਾਂ ਗੱਲ ਬਾਰ-ਬਾਰ ਉਹੀ ਕਰ ਰਹੇ ਹਾਂ ਵੀ ਉਹ ਪੂਰੀ ਫਾਰਮ 'ਚ ਆ ਹੁਣ, ਹਨਾ, ਤੇ ਅੱਜ ਵਾਲੀ ਗੇਮ 'ਚ ਵੀ ਜਿਹੜਾ ਤੀਜਾ ਗੋਲ ਸੀਗਾ ਉਹ ਮੈਸੀ ਨੇ, ਜਿਹੜਾ ਉਹਦਾ ਸੈਂਟਰ ਬੈਕ ਆ ਗਵਾਰਡੀਓਲਾ, ਉਹ ਹੁਣ ਤੱਕ ਦੀ ਵਰਲਡ ਕੱਪ ਦੀ ਬੈਸਟ 11 'ਚ ਆਉਂਦਾ ਕਾਊਂਟ ਹੁੰਦਾ, ਹੈਨਾ, ਤੇ 20 ਕੁ ਸਾਲਾਂ ਦਾ ਮੁੰਡਾ, ਤੇ ਉਹ ਹੀ ਇਜ਼ ਲਾਈਕ ਰੀਅਲੀ ਗੁੱਡ ਸੈਂਟਰ ਬੈਕ, ਹੈਨਾ, ਤੇ ਉਹਦੇ ਤੇ 100 ਮਿਲੀਅਨ ਦਾ ਟੈਗ ਲੱਗਿਆ ਹੋਇਆ ਯੂਰਪ 'ਚ, ਉਹਦਾ ਟ੍ਰਾਂਸਫਰ ਹੋਣਾ ਹੈ, ਹੈਨਾ, ਤੇ ਹੁਣ ਵਰਲਡ ਕੱਪ 'ਚ ਜਿਨ੍ਹਾਂ ਨੇ ਬਹੁਤ ਵਧੀਆ ਪਰਫਾਰਮ ਕਰਨਾ, ਚੰਗੇ ਟੈਗ ਲੱਗਣੇ ਆ। ਹਾਂ, ਤੇ ਉਹ ਵਨ ਆਫ ਦਾ ਬੈਸਟ ਸੈਂਟਰ ਬੈਕਸ ਆ ਇਸ ਟਾਈਮ, ਹੈਨਾ ਜੀ। ਉਹਨੂੰ ਐ ਡ੍ਰਿਬਲ ਪਾਸ ਕਰਕੇ ਕ੍ਰਾਸ ਕਰ ਦੇਣਾ, ਉਹ ਉਹੀ ਗੱਲ ਵੀ ਮੈਸੀ ਹੀ ਕਰ ਸਕਦਾ, ਮੈਸੀ ਹੀ ਕਰ ਸਕਦਾ ਸੀ। ਅੱਜ ਉਹਨੇ ਤਾਂ ਐਂ ਲੱਗਦਾ ਵੀ ਜਿਵੇਂ ਉਹ ਜਿਵੇਂ ਕਹਿੰਦੇ ਸੀ ਵੀ ਉਹ 20 ਸਾਲਾਂ ਦਾ ਮੁੰਡਾ ਹੈ, ਮੈਸੀ 35-36 ਸਾਲ ਦਾ, ਵੀ ਉਹਦੇ ਲਈ ਉਹਨੇ ਤਾਂ ਅੱਜ ਉਹ ਐਂ ਖੇਡਦਾ ਜਿਵੇਂ ਉਹਨੇ ਕਿੰਡਰਗਾਰਡਨ ਵਾਲਾ ਹੁੰਦਾ। ਹਾਂ, ਏਦਾਂ ਹੁੰਦਾ। ਦੇਖੋ ਜੀ, ਵੱਡੇ ਮੈਚਾਂ ਦਾ ਵੱਡੇ ਦਬਾਅ ਹੁੰਦੇ ਆ, ਤੇ ਇਹ ਜਿਹੜੀਆਂ ਪੁਰਾਣਾ ਐਕਸਪੀਰੀਅੰਸ, ਥੋੜੀ ਲੱਕ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾਲ ਚੱਲਦੀਆਂ ਨੇ, ਤੇ ਅੱਜ ਅਰਜਨਟੀਨਾ ਦੇ ਨਾਲ ਜਿਹੜੀ ਉਹ ਦੇਖਣ ਨੂੰ ਮਿਲੀ ਆ। ਕੱਲ ਦੇ ਮੈਚ ਦੀ ਵੀ ਗੱਲ ਕਰੀਏ, ਮਬਾਪੇ ਹੁਣੇ ਮੋਰੱਕੋ ਵਾਲਿਆਂ ਦੇ ਨਾਲ ਜਿਹੜੇ ਉਹ ਹੋਣਗੇ, ਕੀ ਮੋਰੱਕੋ ਵਾਲਿਆਂ ਨੇ ਕੋਈ ਯੈਲੋ ਕਾਰਡ ਕਰਕੇ ਬੰਦਿਆਂ ਦੀ ਸਸਪੈਂਸ਼ਨ ਤਾਂ ਨਹੀਂ ਹੈ? ਜ਼ੇਸ਼ ਦਾ ਸੁਣ ਰਹੇ ਸੀ ਸ਼ਾਇਦ ਕੁਆਟਰ ਫਾਈਨਲ 'ਚ ਉਹ ਹੋ ਜਾਂਦੀ ਹੈ, ਖਤਮ ਹੋ ਜਾਂਦੀਆਂ ਸਾਰੀਆਂ। ਅੱਛਾ, ਹਾਂ, ਸੈਮੀਫਾਈਨਲ 'ਚ ਨਹੀਂ ਆਉਂਦੀ। ਸੈਮੀਫਾਈਨਲ ਦੇ ਵਿੱਚ ਕੋਈ ਜਿਹੜੀ ਯੈਲੋ ਕਾਰਡ ਸਸਪੈਂਸ਼ਨ ਅੱਗੇ ਨਹੀਂ ਜਾਂਦੀ, ਖਤਮ ਹੋ ਜਾਂਦੀ। ਠੀਕ, ਇਹ ਵੀ ਸ਼ੁਕਰ ਆ। ਪਰ ਜੇ ਹੁਣ ਸੈਮੀਫਾਈਨਲ 'ਚ ਰੈੱਡ ਕਾਰਡ ਹੁੰਦਾ ਹੈ, 2 ਯੈਲੋ ਹੁੰਦੇ, ਫਿਰ ਫਾਈਨਲ ਮਿਸ ਹੋ ਜੂ। ਠੀਕ ਆ, ਹਾਂ, ਉਹ ਹੋ ਸਕਦਾ। ਤੇ ਕੱਲ ਨੂੰ ਫਿਰ ਕਿੱਦਾਂ ਆਪਾਂ ਦੇਖਦੇ ਹਾਂ ਕੱਲ ਦਾ ਮੈਚ ਮੋਰੱਕੋ ਤੇ ਫਰਾਂਸ ਨੂੰ ਜਿਹੜਾ ਲੈ ਕੇ, ਕਿਉਂਕਿ ਯੂਰਪ ਦੀਆਂ ਤਗੜੀਆਂ ਟੀਮਾਂ ਨੂੰ ਹਰਾ ਕੇ ਮੋਰੱਕੋ ਉੱਥੇ ਪਹੁੰਚਿਆ ਆ। ਫਰਾਂਸ ਨੋ ਡਾਊਟ ਦੇ ਲੁੱਕ ਵੈਰੀ ਸਟਰੋਂਗ ਔਨ ਪੇਪਰ, ਤਗੜੀ ਲੱਗਦੀ ਹੈ ਟੀਮ। ਮੋਰੱਕੋ ਦੇ ਚਾਂਸਿਸ ਆਪਾਂ ਕੀ ਦੇਖਦੇ ਹਾਂ?
ਦੇਖੋ ਹੁਣ ਤੱਕ ਜਿੰਨੀਆਂ ਮੋਰੋਕੋ ਨੇ ਗੇਮਾਂ ਖੇਡੀਆਂ ਚਾਂਸ ਉਹਨਾਂ 'ਚ ਵੀ ਕੋਈ ਨਹੀਂ ਸੀ ਉਹਨਾਂ ਦਾ ਹਨਾ, ਬਟ ਉਹਨਾਂ ਨੇ ਦੇਖੋ ਵੱਡੀਆਂ ਟੀਮਾਂ ਨੂੰ ਹਰਾ ਕੇ ਉਹ ਪਹੁੰਚੇ ਆ ਹਨਾ, ਉਹਦੇ 'ਚ ਸਪੇਨ ਆਉਂਦੀ ਆ ਤੇ ਬੈਲਜੀਅਮ ਆਉਂਦੀ ਆ, ਕਿੱਡੀਆਂ ਟੀਮਾਂ ਨੂੰ ਹਰਾਇਆ ਉਹਨਾਂ ਨੇ ਹਨਾ, ਪੁਰਤਗਾਲ ਨੂੰ ਅਖੀਰਲੇ ਰਾਊਂਡ 'ਚ ਹਰਾ ਕੇ ਆਏ ਆ, ਤੇ ਕ੍ਰੋਏਸ਼ੀਆ ਦੇ ਨਾਲ ਡਰਾ ਕੀਤਾ ਸੀਗਾ, ਤੇ ਉਹਨਾਂ ਨੇ ਗੋਲ ਹੀ ਨਹੀਂ ਖਾਧਾ ਹਜੇ ਤੱਕ। ਹਾਂ, ਕੈਨੇਡਾ ਤੋਂ ਖਾਧਾ ਸੀਗਾ ਤੇ ਉਹ ਵੀ ਓਨ ਗੋਲ ਖਾਧਾ ਉਹਨੇ, ਤੇ ਉਹਨਾਂ ਦੀ ਡਿਫੈਂਸ, ਹਾਲਾਂਕਿ ਉਹਨਾਂ ਦੇ ਜਿਹੜੇ 4 ਫਸਟ ਚੋਇਸ ਡਿਫੈਂਡਰ ਨੇ ਉਹਨਾਂ 'ਚ ਇਸ ਟਾਈਮ ਪਿਛਲੀ ਗੇਮ 'ਚ 2 ਇੰਜਰਡ ਸੀ, ਸੈਂਟਰ ਬੈਕ ਤੇ ਲੈਫਟ ਬੈਕ। ਡਿਊਰਿੰਗ ਗੇਮਸ ਇੱਕ ਦੂਜਾ ਸੈਂਟਰ ਬੈਕ ਵੀ ਇੰਜਰਡ ਹੋ ਗਿਆ, ਰੋਮਨ ਸਾਈਸ। ਉਹਨਾਂ ਦਾ ਸਿਰਫ ਇੱਕੋ ਹੀ ਰਾਈਟ ਬੈਕ ਖੇਡਦਾ ਜਿਹੜਾ ਉਹਦਾ ਰੈਗੂਲਰ ਰਾਈਟ ਬੈਕ, ਤਾਂ ਵੀ ਉਹਨਾਂ ਦੀ ਡਿਫੈਂਸ ਇੰਨੀ ਵਧੀਆ ਚੱਲ ਰਹੀ ਹੈ ਹਨਾ। ਤੇ ਹੁਣ ਕੱਲ ਨੂੰ ਦੇਖਦੇ ਆ ਵੀ ਕਿੰਨੀਆਂ ਕਿ ਇੰਜਰੀਜ਼ ਨੇ ਉਹਨਾਂ ਦੀਆਂ। ਫਰਾਂਸ ਕੋਲ ਤਾਂ ਕੋਈ ਇੰਜਰੀ ਨਹੀਂ ਹੈਗੀ, ਉਹਨਾਂ ਦਾ ਫੁੱਲ ਸਟਰੈਂਥ ਟੀਮ ਆਊਗੀ, ਤੇ ਮੋਰੋਕੋ ਦੇ ਦੇਖਦੇ ਆ ਵੀ ਕਿਹੜੇ ਪਲੇਅਰ ਅਵੇਲੇਬਲ ਹੁੰਦੇ ਆ ਖੇਡਣ ਨੂੰ, ਕਿਹੜੇ ਨਹੀਂ, ਉਹਨਾਂ ਨਾਲ ਵੀ ਕਾਫੀ ਫਰਕ ਪੈ ਜਾਣਾ ਜੀ। ਪਰ ਫਰਾਂਸ ਵਾਲੇ ਕਲੀਅਰ ਫੇਵਰੇਟ ਨੇ ਕੱਲ ਨੂੰ, ਤੇ ਜਿਹੜੇ ਜ਼ਿਆਦਾ ਨਿਊਟਰਲ ਆ ਉਹ ਦੇਖਣਾ ਵੀ ਫਰਾਂਸ ਵਰਸਸ ਅਰਜਨਟੀਨਾ ਚਾਹੁੰਦੇ ਆ, ਵਧੀਆ ਗੇਮ ਦੇਖਣ ਨੂੰ ਮਿਲੇ। ਹਾਂ, ਕਿਉਂਕਿ ਹਰੇਕ ਬੰਦਾ ਸੋਚਦਾ ਵੀ ਜੇ ਮੋਰੋਕੋ ਜਿੱਤ ਕੇ ਬਾਈ ਚਾਂਸ ਚਲੀ ਜਾਂਦੀ ਹੈ ਤਾਂ ਫਿਰ ਅਰਜਨਟੀਨਾ ਲਈ ਸੌਖਾ ਹੋ ਜਾਣਾ, ਹਰੇਕ ਬੰਦਾ ਇਹੀ ਪਰ ਏਦਾਂ ਸੋਚੀ ਜਾਂਦੇ। ਮੋਰੋਕੋ ਦੇ ਨਾਲ ਜਿੰਨੀ ਗੇਮ ਹੋਵੇ ਸਾਰੇ ਜਣੇ ਇਹੀ ਸੋਚਦੇ ਸੀ, ਸਪੇਨ ਵੇਲੇ ਵੀ ਇਹੀ ਸੋਚਿਆ, ਪੁਰਤਗਾਲ ਵੇਲੇ ਵੀ ਇਹੀ ਸੋਚਿਆ, ਬਸ 2 ਵਾਰੀ ਤਾਂ ਕਰ ਗਏ ਆ, ਲਾਈਕ 3-4 ਵਾਰੀ ਕਰ ਸਕਣਗੇ ਮੋਰੋਕੋ ਵਾਲੇ। ਦੇਖਦੇ ਆ ਜੀ ਹੁਣ ਕੱਲ ਨੂੰ, ਮੈਨੂੰ ਲੱਗਦਾ ਨਹੀਂ, ਬਟ ਯੂ ਨੈਵਰ ਨੋ, ਹੁਣ ਤਾਂ ਹੀ ਆਪਾਂ ਦੇਖੀ ਆਉਂਦੇ ਜਾ ਰਹੇ। ਸੋ ਇੱਥੇ ਮੈਂ ਇੱਕ ਜ਼ਰੂਰ ਕਹਿਣਾ ਚਾਹੁੰਦਾ, ਜਿੰਨੀਆਂ ਅਸੀਂ ਹੁਣ ਤੱਕ ਪ੍ਰੈਡਿਕਸ਼ਨਾਂ ਕੀਤੀਆਂ ਸਾਰੀਆਂ ਅਜੇ ਤੱਕ ਗਲਤ ਰਹੀਆਂ ਆ। ਬਾਕੀ ਅਸੀਂ ਕਹਿ ਕੁਛ ਨਹੀਂ ਸਕਦੇ, ਤੇ ਸੱਟਾਂ ਤਾਂ ਅਸੀਂ ਲਾਉਣ ਦੇ ਹੱਕ 'ਚ ਨਹੀਂ ਆ, ਤੇ ਨਾ ਹੀ ਕਹਿੰਦੇ ਕਿਸੇ ਨੂੰ, ਪਰ ਤੁਸੀਂ ਸਮਝ ਗਏ ਇਸ਼ਾਰਾ। ਬਾਕੀ ਨਾ ਮੈਨੂੰ ਕੀ ਹੋਊਗਾ, ਪਰ ਯੈਸ, ਜਿੱਦਾਂ ਤੁਸੀਂ ਦੱਸਿਆ ਵੀ ਜ਼ਿਆਦਾ ਚਾਂਸਿਸ ਫਰਾਂਸ ਦੇ ਜਿਹੜੇ ਉਹ ਲੱਗਦੇ ਆ। ਨਹੀਂ, ਆਪਾਂ ਅੱਗੇ ਵੀ ਗੱਲ ਕੀਤੀ ਜਦੋਂ ਫਰਾਂਸ ਇੰਗਲੈਂਡ ਗੇਮ ਸੀ, ਆਪਾਂ ਇਹੀ ਕਹਿੰਦੇ ਸੀ ਇਹ ਫਰਾਂਸ ਫੇਵਰੇਟ ਆ ਹਨਾ, ਕਿਉਂਕਿ ਹਾਲਾਂਕਿ ਉਦੋਂ ਇੰਗਲੈਂਡ ਨੇ ਡੋਮੀਨੇਟ ਕੀਤਾ ਉਹਨਾਂ ਨੂੰ ਪੂਰਾ। ਹੁੰਦੇ ਮਿਸ ਦੇ ਚਾਂਸ, ਉਹਨਾਂ ਦਾ ਮਿਸ ਹੋ ਗਿਆ, ਬਸ ਰੈਫਰੀ ਦੇ ਉੱਤੇ ਜੋ ਮਰਜ਼ੀ ਨਜ਼ਲਾ ਝਾੜੀ ਜਾਓ, ਪਰ ਤੁਸੀਂ ਜਦੋਂ ਪੈਨਲਟੀ ਮਿਸ ਕਰ ਗਏ ਆ, ਲਾਈਕ ਦੈਟ ਵਾਸ ਯੂਰ ਕਲੀਅਰ ਚਾਂਸ ਐਜ਼ ਅ ਕੈਪਟਨ, ਤੇ ਫਿਰ ਭਾਈ ਕੁਛ ਨਾ ਕੁਛ ਤਾਂ ਤੁਹਾਨੂੰ ਵੀ ਜਵਾਬ ਦੇਣਾ ਪੈਣਾ। ਨਹੀਂ, ਫਰਾਂਸ ਕੋ ਜਿੱਤਣ ਦੇ ਅੱਡ-ਅੱਡ ਤਰੀਕੇ ਹੈਗੇ ਆ, ਉਹ ਸੈਟ ਬੈਕ ਵੀ ਕਰ ਲੈਂਦੇ ਆ, ਡਿਫੈਂਸਿਵ ਵੀ ਖੇਡ ਲੈਂਦੇ ਆ, ਅਟੈਕਿੰਗ ਵੀ ਖੇਡ ਲੈਂਦੇ ਆ, ਉਹਨਾਂ ਦੇ ਇੰਡੀਵਿਜੂਅਲਸ ਹਨਾ, ਉਹਦੀ ਟੀਮ ਜਿਆਦਾ ਵੈਲ। ਹਾਲਾਂਕਿ ਫਰਾਂਸ ਦੇ 7 ਫਸਟ ਟੀਮ ਪਲੇਅਰਸ ਇੰਜਰਡ ਨੇ ਜਿਹੜੇ ਵਰਲਡ ਕੱਪ ਨਹੀਂ ਆਏ, ਦੇਖ ਲਓ, ਉਹਨਾਂ ਦੀ ਇੰਨੀ ਸਟਰੈਂਥ ਐਂਡ ਡੈਪਥ ਆ ਟੀਮ ਦੀ ਇਸ ਟਾਈਮ। ਉਹਨਾਂ ਬਾਰੇ ਦੱਸਦਾ ਹੀ ਹੈ, ਪਤਾ ਹੀ ਆ ਵੀ ਕਿਉਂ ਪਿਛਲਾ ਵਰਲਡ ਕੱਪ ਜਿੱਤੇ ਨੇ, ਤੇ ਐਤਕੀ ਦਾ ਵੀ ਉਹ ਫੇਵਰੇਟ ਸੀਗੇ ਆਉਣ ਤੋਂ ਪਹਿਲਾਂ। ਤੇ ਬਾਕੀ ਹੁਣ ਦੇਖਦੇ ਆ, ਦੇਖੋ ਮੈਸੀ ਰੋਨਾਲਡੋ ਦਾ ਟਾਈਮ ਜਾ ਰਿਹਾ, ਤੇ ਕਿਲੀਅਨ ਮਬਾਪੇ ਦਾ ਆ ਰਿਹਾ, ਵੀ ਉਹ ਕੀ ਕਰਦਾ ਹਨਾ। ਤੇ ਜਿਵੇਂ ਹੁਣ ਆਪਾਂ ਦੇਖਦੇ ਹਾਂ ਮਬਾਪੇ ਦੇ ਕਰੰਟ ਪਲੇਅਰ ਨੇ, ਉਹਨਾਂ 'ਚ ਸਭ ਤੋਂ ਟਾਪ ਸਕੋਰਰ ਮੈਸੀ ਆ ਵਰਲਡ ਕੱਪ 'ਚ, 12 ਗੋਲ ਨੇ ਮੈਨੂੰ ਲੱਗਦਾ ਉਹਦੇ। ਠੀਕ ਹੈ ਜੀ, ਇਹਦੇ 9 ਆਲਰੇਡੀ ਹੋ ਗਏ ਆ, 9 ਤਾਂ ਆਲਰੇਡੀ ਹੋ ਗਏ ਹੈ ਜੀ, 3-4 ਵਰਲਡ ਕੱਪ ਹੋਰ ਖੇਡਣੇ ਆ, ਇਹਨੇ ਕਿੱਥੇ ਲੈ ਜਾਣੇ ਗੋਲ ਕਰਕੇ। ਸੋ ਗੋਲਡਨ ਬੂਟ ਦੇ ਵਿੱਚ ਇਸ ਟਾਈਮ ਮਿਲਦਾ ਮੈਸੀ ਉੱਤੇ ਚੱਲ ਰਿਹਾ 5 ਗੋਲਾਂ ਦੇ ਨਾਲ, ਰਾਈਟ? ਹਾਂਜੀ, ਮੈਸੀ ਤੇ ਮਬਾਪੇ ਦੋਨੇ 5 ਗੋਲਾਂ ਤੇ ਆ। ਮੈਸੀ ਦੇ 3 ਅਸਿਸਟ ਨੇ, ਇਹਦੇ 2 ਅਸਿਸਟ ਨੇ। ਮੈਸੀ ਕੋ ਇੱਕੋ ਗੇਮ ਰਹਿ ਗਈ ਹੈ, ਮਬਾਪੇ ਕੋ 2 ਹੋ ਸਕਦੀਆਂ, ਜੇ ਕਹਿੰਦੇ ਨਹੀਂ, ਗਰੰਟੀ ਨਹੀਂ ਕੋਈ, 2 ਹੋ ਸਕਦੀਆਂ, ਇੱਕ ਤਾਂ ਪੱਕੀ ਆ। ਇਹ ਹੁਣ ਦੇਖੋ, ਅੱਜ ਹੁਣ ਕਲੀਅਰ ਹੈਡਲਾਈਨਸ ਅਰਜਨਟੀਨਾ 'ਚ ਤਾਂ ਇਹੀ ਨੇ, ਜਾਂ ਸਾਊਥ ਅਮਰੀਕਨ 'ਚ, ਵੀ ਮੈਸੀ ਗੋਲਡਨ ਬੂਟ, ਵਰਲਡ ਕੱਪ ਵਿਨਰ ਤੇ ਮੋਸਟ ਅਸਿਸਟ ਨਾਲ ਵਰਲਡ ਕੱਪ ਫਿਨਿਸ਼ ਕਰ ਸਕਦਾ। ਉਹ ਦੇਖੋ MVP ਤਾਂ ਬਣੀ, ਜੇ ਹੁਣ ਇਹ ਕਰ ਦਿੰਦਾ, ਐ ਫਿਨਿਸ਼ ਕਰ ਦਿੰਦਾ, ਫਿਰ ਜਿਹੜੀ ਉਹ ਡਿਬੇਟ ਆ ਵੀ ਹੂਜ਼ ਦ ਬੈਸਟ ਗੋਟ ਵਾਲੀ, ਵੀ ਗ੍ਰੇਟੈਸਟ ਆਫ ਆਲ ਟਾਈਮ ਹਨਾ, ਰੋਨਾਲਡੋ ਵਰਸਸ ਮੈਸੀ ਵਾਲੀ, ਫਿਰ ਤਾਂ ਫਿਨਿਸ਼ ਹੋ ਜੂਗੀ। ਨਹੀਂ, ਦੇਖੋ ਰੋਨਾਲਡੋ ਮੈਸੀ ਦੀ ਇੱਕ ਚਲੋ ਡਿਫਰੈਂਟ ਡਿਸਕਸ਼ਨ ਆ, ਪਰ ਇਹ ਜਿਹੜੇ ਫੈਕਟ ਜਿਹੜੇ ਕੁਝ ਬੋਲਦੇ ਨੇ, ਨੌਕਆਊਟ ਸਟੇਜਾਂ 'ਚ ਮੈਸੀ ਨੇ ਹੁਣ ਤੱਕ ਸਾਰਿਆਂ 'ਚ ਗੋਲ ਕੀਤਾ ਹੈ। ਰੋਨਾਲਡੋ ਅਜੇ ਤੱਕ ਆਪਣੇ ਮੁਲਕ ਦੇ ਲਈ ਨੌਕਆਊਟ ਸਟੇਜਾਂ 'ਚ ਵਰਲਡ ਕੱਪ 'ਚ ਇੱਕ ਵੀ ਗੋਲ ਕਰਨ 'ਚ ਨਾ ਕਾਮਯਾਬ ਰਿਹਾ। ਸੋ ਨੋ ਡਾਊਟ ਉਹ ਬਹੁਤ ਤਗੜਾ ਪਲੇਅਰ ਆ, ਬਹੁਤ ਵਧੀਆ ਪਲੇਅਰ ਆ, ਪਰ ਮੈਸੀ ਦੇ ਅਸਿਸਟ ਤੇ ਹੋਰ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਉਹਦਾ ਪੱਲੜਾ ਭਾਰੀ ਕਰਦੀਆਂ। ਹੋ ਸਕਦਾ ਵੀ ਮੇਰੇ ਵੱਲੋਂ ਇਹ ਲੱਗਦਾ ਹੋਵੇ ਬੜੀ ਕੰਟਰੋਵਰਸ਼ੀਅਲ ਸਟੇਟਮੈਂਟ ਆ, ਜਿਹੜੇ ਰੋਨਾਲਡੋ ਦੇ ਫੈਨ ਉਹ ਕਹਿਣਗੇ ਤੈਨੂੰ ਬੜਾ ਪਤਾ ਆ, ਹੈਨਾ, ਵੀ ਐਸੀ ਗੱਲ ਨਹੀਂ। ਇਹਨਾਂ 'ਚ ਮੈਨੂੰ ਜਾਇਜ਼ ਡਿਫਰੈਂਸ ਨਹੀਂ ਹੈਗਾ ਜੇ ਆਪਾਂ ਦੇਖੀ ਜਾਵੇ ਹਨਾ। ਤੇ ਜੇ ਤਾਂ ਹੁਣ ਨੈਚੁਰਲ ਟੈਲੈਂਟ, ਗॉड ਗਿਫਟਡ ਦੀ ਗੱਲ ਕਰੀਏ, ਉਹ 'ਚ ਤਾਂ ਮੈਸੀ ਬੈਟਰ ਆ, ਬਟ ਜੇ ਪਿਓਰ ਹਾਰਡ ਵਰਕ ਕਰਕੇ ਉਹਨੂੰ ਕੰਪੀਟ ਕਰਨਾ, ਤਾਂ ਉਹ 'ਚ ਰੋਨਾਲਡੋ ਵਰਗਾ ਕੋਈ ਨਹੀਂ ਹੈ। ਸੋ ਹੁਣ ਤੱਕ ਤਾਂ ਅਸੀਂ ਪਿਛਲੇ 15 ਸਾਲ 13 ਸਾਲ ਹੋ ਗਏ ਇਹਨਾਂ ਨੂੰ ਆਪਸ ਖੇਡਦਿਆਂ ਨੂੰ ਹਨਾ, ਆਪੋ ਤੇ ਦੇ ਆਰ ਦ ਬੈਸਟ। ਆਪਾਂ ਜਿਹੜੇ ਲੱਕੀ ਆ, ਵੀ ਲੱਕੀ ਕੇ ਵੀ ਇਸ ਟਾਈਮ ਅਸੀਂ ਇਹਨਾਂ ਨੂੰ ਦੇਖਣ ਨੂੰ ਮਿਲ ਰਿਹਾ ਹਨਾ, ਤੇ ਉਹ ਵਧੀਆ ਗੱਲ ਆ। ਤੇ ਦੇਖਦੇ ਆ ਹੁਣ, ਜੇ ਪਰ ਮੈਸੀ ਜਿੱਤ ਜਾਂਦਾ ਫਿਰ ਇਹ ਡਿਬੇਟ ਕਾਫੀ ਹੱਦ ਤੱਕ ਮੈਸੀ ਵਾਲੇ ਪਾਸੇ ਚਲੀ ਜਾਣੀ ਹੈ, ਝੁਕ ਜਾਣੀ ਆ। ਪਰ ਜੇ ਨਹੀਂ ਜਿੱਤਦਾ ਫਿਰ ਇਹ ਹਮੇਸ਼ਾ ਲਈ ਐਂ ਰਹਿ ਜਾਣੀ, ਕਿਉਂਕਿ ਦੋਨਾਂ ਦਾ ਅਖੀਰਲਾ ਵਰਲਡ ਕੱਪ ਹੀ ਹੈ। ਹਾਂ, ਪਰ ਇਹ ਇੰਨਾ ਆ ਵੀ ਇਹ ਫਾਈਨਲ ਤੱਕ ਲੈ ਕੇ ਗਿਆ,
ਨਹੀਂ ਚਲੋ ਉਹ ਤਾਂ ਫਿਰ ਜਿੱਤਿਆ ਨਹੀਂ ਗਿਆ ਨਾ, ਗੱਲ ਉੱਥੇ ਆ ਜਾਂਦੀ ਹੈ। ਜਾਂ ਮਾਈਕਲ ਜਾਰਡਨ ਵਾਲੀ ਗੱਲ ਡਿਬੇਟ ਹੋ ਜਾਂਦੀ ਆ ਵੀ ਕੌਣ ਬੈਟਰ ਆ, ਪਰ ਉਹ ਮਾਈਕਲ ਜਾਰਡਨ ਜਿੰਨੀ ਵਾਰ ਲੈ ਕੇ ਗਿਆ ਜਿੱਤ ਗਿਆ। ਹਾਂ ਚਲੋ ਬਹੁਤ ਵਧੀਆ। ਸੋ ਕੱਲ ਦੇ ਮੈਚ ਤੋਂ ਬਾਅਦ ਚ ਫਿਰ ਮਿਲਾਂਗੇ ਜੀ ਤੁਹਾਨੂੰ ਅਪਡੇਟ ਜਿਹੜੀਆਂ ਲੈ ਕੇ ਸੌਕਰ ਦੀਆਂ। ਅੱਜ ਦੀ ਗੇਮ ਅਰਜਨਟੀਨਾ ਨੇ 3-0 ਦੇ ਨਾਲ ਕ੍ਰੋਏਸ਼ੀਆ ਨੂੰ ਹਰਾ ਕੇ ਫਾਈਨਲ ਚ ਆਪਣੀ ਜਗ੍ਹਾ ਪੱਕੀ ਕੀਤੀ ਹੈ। ਐਤਵਾਰ ਨੂੰ ਗੇਮ ਹੋਣੀ ਆ। ਵਿਨਰ ਟੂ ਵੀ ਜਿਹੜਾ ਆ ਉਹ ਅਜੇ ਕਿਹਦੇ ਨਾਲ ਹੋਣੀ ਆ ਓਪੋਨੈਂਟ, ਉਹ ਕੱਲ ਨੂੰ ਡਿਸਾਈਡ ਜਿਹੜਾ ਹੋਊਗਾ। ਸੋ ਇਦਾਂ ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਅਰਸ਼ਦੀਪ ਸਿੰਘ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸਤਿ ਸ਼੍ਰੀ ਅਕਾਲ ਜੀ।